जी बिस्मिल्लाहिर्रहमानिर्रहीम अस्सलाम वालेकुम। मैं शौकत अयाद और तुसी देख रहे हो यूट्यूब चैनल प्रोफैसर मुहम्मद अनवर विरक और मीनपुर बंगला दी दुनिया। दोस्तों पंजाबी मुहावरियां दा सिलसिला जिहड़ा है वो जारी है ते अज एक अगला मुहावरा जिहड़ा लैके आए हैं वो है जट जफ्फा। जी सर जी, जट जफ्फे के बारे सानू दसो। हाँ, नितारा करके नखेड़ा करके वंड करके जिवें असीं आखदे हैं। मैं ਤੁਹਾਨੂੰ ਅੱਗੇ ਵੀ ਜਦੋਂ ਪਿਛਲਾ ਤੂੰ ਮੁਹਾਵਰਾ ਅਗਲਾ ਪੁੱਛਿਆ ਸੀ ਨਾ ਵੀ ਘੁੱਗੂ ਘੋੜੇ, ਮੈਂ ਉਹਦੇ 'ਚ ਵੀ ਦੱਸਦਾ ਸਾਂ ਪਿਆ ਵੀ ਅਸੀਂ ਮੈਂ ਨਾ ਇਹ ਜਿਹੜਾ ਮੇਰੀ ਮਾਦਰੀ ਜ਼ਬਾਨ ਹੈ ਪੰਜਾਬੀ ਜੀ, ਤੇ ਜਿਹੜੇ ਅਰਬ ਵਾਲੇ ਲੋਕ ਸਨ ਨਾ ਸ਼ਹਿਰਾਂ 'ਚੋਂ ਪਿੰਡਾਂ 'ਚ ਘੱਲਦੇ ਨੇ ਜ਼ਬਾਨ ਸਿੱਖਣ ਵਾਸਤੇ। ਸਾਡਾ ਇਹ ਰੌਲਾ ਹੈ ਵੀ ਅਸੀਂ ਜਿਹੜੇ ਆ ਨਾ ਉਹ ਸ਼ਹਿਰ ਵਾਲੇ ਪੰਜਾਬੀ ਵੀ ਮੇਰਾ ਇੱਕ ਬੇਲੀ ਜਿਹੜਾ ਮੈਂ ਮਾਰ ਵਾਰਸ ਦਾ ਅਕਸਰ ਜ਼ਿਕਰ ਕਰਨਾ, ਬੜੀ ਜੜਕੀ ਤੇ ਪਿਆਰੀ ਜ਼ਬਾਨ ਹੈ, ਇੰਨੀ ਸੋਹਣੀ ਜ਼ਬਾਨ ਹੈ ਨਾ। ਉਹ ਉਹਨਾਂ ਨੇ ਆਪਣੀ ਉੱਥੇ ਜਾ ਕੇ ਚਿੜਕੋ ਗੋਏ ਪੈ ਨਹੀਂ, ਉਹ ਬਾਲਾਂ ਨੂੰ ਨਾ ਉਰਦੂ ਆਉਂਦੀ ਹੈ ਨਾ ਅਸਲ ਪੰਜਾਬੀ ਆਉਂਦੀ ਕਰਦੇ ਨੇ। ਮੈਨੂੰ ਇਹਦੇ ਵਾਸਤੇ ਜ਼ੋਰ ਹੀ ਕੋਈ ਨਹੀਂ ਲੱਗਦਾ। ਹੁਣ ਤੂੰ ਜੱਟ ਜੱਫਾ ਪੁੱਛਿਆ ਨਾ, ਤੇ ਇਹ ਭਾਵੇਂ ਸਾਰੀ ਦਿਹਾੜੀ ਜੱਟ ਜੱਫੇ ਦੇ ਮਤਲਬ ਪੁੱਛਦਾ ਰਹੋ, ਮੈਂ ਦੱਸਦਾ ਰਹਾਂਗਾ। ਜੱਟ ਜੱਫਾ ਉਹ ਹੁੰਦਾ ਵੀ ਜਿਹਦਾ ਨਾ ਕੋਈ ਅਸੂਲ ਹੋਵੇ ਨਾ ਗੱਲ ਹੋਵੇ। ਜੇ ਮੈਂ ਹੁਣ ਵੇਖੋ ਜੱਟ ਜੱਫਾ ਕਿਵੇਂ ਲਾਇਆ, ਉਹਨੂੰ ਲਾ ਕੇ ਨਾ ਉਹਨਾਂ ਕਾਰ ਤੋਂ ਤੇ ਫੜ ਲਿਆ ਤੇ ਲੈ ਗਏ, ਨਹੀਂ ਤੇ ਉਹਨੂੰ ਲਿੱਤਰ ਨੰਗਿਆਂ ਕਰਕੇ ਮਾਰਨ ਡਿਆ। ਇਹ ਜੱਟ ਜੱਫਾ ਕੋਈ ਹੁੰਦਾ ਨਾ ਅਸੂਲ ਕਿਤੋਂ ਇਜਾਜ਼ਤ ਲਈ ਹੋਵੇ, ਜਿਹਦਾ ਕੋਈ ਨਹੀਂ। ਇੱਥੇ ਜਿਹੜਾ ਥਾਣੇਦਾਰ ਨੇ ਜਿਹੜੇ ਇਹਨਾਂ ਨੇ ਬੇਲੀ ਬਣਾਏ ਨੇ ਚੌਧਰੀ, ਉੱਥੋਂ ਜਾ ਕੇ ਚੌਕੀਓਂ ਲੈ ਜਾਂਦੇ ਨੇ ਕਿਤੇ ਕਿਸੇ ਦੇ ਡੇਰੇ 'ਤੇ ਕੁੱਟ ਕੱਢ ਕੇ ਬਾਹਰੋਂ ਬਾਹਰ ਹੀ ਉਹਨੂੰ ਕੋਈ ਪੈਸੇ ਪੂਸੇ ਲੈ ਕੇ ਛੱਡ ਦਿੰਦੇ। ਜਿਹਦਾ ਵਿੱਚ ਕੁਲੀਆ ਤੇ ਅਸੂਲ ਹੀ ਕੋਈ ਨਾ ਹੋਵੇ ਉਹਨੂੰ ਜੜ ਘੁਲਣ ਦੇ ਵੀ ਇਹਨਾਂ ਨੇ ਕੌਡੀ ਖੇਡਣ ਦੇ ਵੀ ਕੋਈ ਅਸੂਲ ਨਹੀਂ ਯਾਰ। ਅਸੂਲ ਅੱਗੇ ਹੁੰਦੇ ਹਨ ਚੋਰਾਂ ਦੇ ਵੀ। ਚੋਰ ਇੰਝ ਨਾ ਕਿਸੇ ਸੁਣਦੇ ਪੁਰਾਣੀਆਂ ਗੱਲਾਂ ਵੀ ਉਹ ਕਿਤੇ ਚੋਰੀ ਕਰਨ ਗਿਆ ਨਾ ਤੇ ਉਹਨੇ ਕਿਸੇ ਭਾਂਡੇ 'ਚ ਹੱਥ ਮਾਰਿਆ ਤੇ ਉਹਨੇ ਖੰਡ, ਉਹਨੇ ਮੂੰਹ ਫੱਕਾ ਮਾਰ ਬੈਠਾ ਸੀ ਲੂਣ। ਉਹਨੇ ਆਖਿਆ ਸਾਡੇ ਤੇ ਖਾਨਦਾਨ ਦੇ ਵਿੱਚ ਅਸੀਂ ਨਿਮਕ ਹਰਾਮ ਨਹੀਂ, ਉਹਨੇ ਇਲਾਕਾ ਹੀ ਛੱਡ ਦਿੱਤਾ। ਚੋਰਾਂ ਦੇ ਵੀ ਅਸੂਲ ਸਨ, ਨਿਮਕ ਹਰਾਮ ਨਹੀਂ ਸਨ। ਹੁਣ ਰਾਤ ਜਿੱਥੋਂ ਰੋਟੀ ਖਾਂਦੇ ਨੇ ਦਿਨੇ ਉਹਦੀ ਮੱਝ ਖੋਲ ਕੇ ਲੈ ਜਾਂਦੇ ਨੇ। ਇੱਥੇ ਹੁਣ ਅਸੂਲ ਹੈ ਨਹੀਂ। ਜੱਟ ਜੱਫਾ ਇਹ ਵੀ ਜਿੰਨਾ ਜਿੱਥੇ ਜਿਹਦਾ ਹੱਥ ਪੈਂਦਾ ਨਾ, ਅਸੀਂ ਸਾਰੇ ਪਾਕਿਸਤਾਨ ਵਾਲੇ ਜੱਟ ਜੱਫੇ ਨਹੀਂ। ਆਹ ਜਿਹੜੇ ਮਹਿਕਮਾ ਨਹਿਰ ਵਾਲੇ ਨਹੀਂ ਜਾਂ ਜਿਹੜੇ ਸੜਕਾਂ ਬਣਾਉਣ ਵਾਲੇ, ਸੜਕ ਨਹੀਂ ਬਣਦੀ ਕਾਗਜ਼ਾਂ ਹੀ ਬਣੀ ਹੁੰਦੀ, ਖਾਲਿਆਂ ਦੇ ਬਣੇ। ਆਹ ਸਾਡਾ ਨਹਿਰ ਨਹੀਂ। ਹੁਣ ਇਹ ਵੀ ਆਖਣਗੇ, ਮੇਰੇ ਬਰਾਦਰੀ ਵੀ ਆਖੇਗੀ ਬੇੜੀਆਂ ਸੱਚੀਆਂ ਕਿਉਂ ਕਰਦਾ ਸ਼ਬਾਜ਼ ਗਿੱਲ ਤਰ੍ਹਾਂ। ਪਾਣੀ ਸਾਡਾ, ਸਾਡਾ ਮੋਗਾ ਬੰਦ ਕਰ ਛੱਡਦੇ ਨੇ। ਕੋਈ ਕਲਿਆ ਉਹ ਜੱਟ ਜੱਫਾ ਸਾਡੇ ਨਾਲ ਲਾਉਂਦੇ, ਮੋਗੇ ਦੇ ਵਿੱਚੋਂ ਸੀਰ ਨਹੀਂ ਆਉਂਦੀ। ਉਹ ਸਾਰੇ ਜ਼ਿਮੀਂਦਾਰ ਗਰੀਬ ਉਹਨਾਂ ਨੂੰ ਦਿੰਦੇ ਨਹੀਂ ਪੈਸੇ। ਆਹ ਹੁਣ ਮੇਰੇ ਨਾਲ ਜਿਹਨੇ ਸੁਣਨੀ ਹੈ ਉਹਨਾਂ ਆਖਣਾ ਉਹ ਇਹਨੂੰ ਫੜ ਕੇ ਬੰਨੋ, ਇਹ ਸਿੱਟੀਆਂ ਕਰਦਾ। ਉਹ ਜਾ ਕੇ ਨਾ ਜਿਹਦੀ ਜੀ ਪੈਲੀ ਹੈ ਉਹ ਜਾ ਕੇ ਉਹ ਦੇਣਗੇ ਪੈਸੇ, ਉਹ ਉਹਨਾਂ ਨੂੰ ਅਫਸਰਾਂ ਨੂੰ ਦੇਣਗੇ। ਮੈਂ ਹੁਣ ਸਿੱਧੀ ਗੱਲ ਕਰਨ ਡਿਆ ਨਾ, ਇਹ ਜਾ ਕੇ ਉਹਨਾਂ ਨੂੰ ਕੁਰਾਨ 'ਚ ਆ ਕੇ ਪੁੱਛ ਲਓ ਵੀ ਨਹੀਂ ਉਹ ਪੈਸੇ ਲੈਂਦੇ, ਉਹ ਮੋਗਾ ਫਿਰ ਖੋਲਣਗੇ। ਸਾਡਾ ਪਾਣੀ ਹੈ ਉਹ ਸਾਨੂੰ ਦੇਂਦੇ, ਮਜ਼ਦੂਰੀ ਵੀ ਲੱਭਦੀ ਹੈ, ਖੈਰਾਤ ਦੇਵਾਂਗੇ, ਸਾਡਾ ਹੱਕ ਵੀ ਸਾਨੂੰ ਦੇਣ, ਜ਼ਕਾਤ ਦੇਵਾਂਗੇ, ਉਹ ਹੱਕ ਸਾਡਾ। ਇਹ ਅਸੀਂ ਘੁੱਗੂ ਘੋੜੇ ਵੀ ਹੈ, ਉਹਨਾਂ ਦਾ ਜੱਟ ਜੱਫਾ ਲੱਗਾ ਹੈ ਜਿੱਥੇ ਕੋਈ ਅਸੂਲ ਨਾ ਹੋਣ। ਹੁਣ ਜੱਟ ਜੱਫੇ ਦੀ ਮੈਂ ਗੱਲ ਦੱਸਣਾ ਵੀ ਇੱਥੇ ਨਾ ਸਾਡਾ ਜ਼ਿਲ੍ਹਾ ਝੰਗ ਸਾਡੇ ਨਾਲ ਲੱਗਦਾ ਨਾ, ਤੇ ਜਟਕੀ ਤੇ ਬੜੀ ਪਿਆਰੀ ਜ਼ਬਾਨ। ਉੱਥੇ ਕੋਈ ਸ਼ਹਿਰੋਂ ਕੋਈ ਭਲਵਾਨ ਆ ਗਿਆ ਤੇ ਇੰਝ ਡਾਂਸ ਕਰੇ ਤੇ ਨਖਰੇ ਕਰੇ ਤੇ ਮੇਰੇ ਘੋੜੇ ਕੋਈ ਨਾ ਕੋਈ ਐਵੇਂ ਉਹਨਾਂ ਆਖਿਆ ਵੀ ਬੜਾ ਦਾ ਇਹਨੂੰ ਆਉਂਦੇ ਨੇ। ਉਹ ਇੱਕ ਬਾਬਾ ਸੀ ਆਂਦਾ ਛੋਰਾ ਉਹ ਮਤਲ ਉਹ ਰਾਵੇਂ ਨਾ ਹੀ ਦੇਣਾ ਘੁਲਦਾ ਕਿਉਂ ਉਹਨੂੰ। ਉਸ ਆਖਿਆ ਬਾਬਾ ਮੈਨੂੰ ਵੱਲ ਕੋਈ ਨਹੀਂ ਹੁੰਦਾ। ਉਸ ਆਖਿਆ ਵੱਲ ਲੈਂਦਾ ਕਰ ਜੱਟ ਜੇ ਪਾਈ ਤੂੰ ਲਾ ਇਹਨੂੰ ਫੱਦ ਕੇ ਜੇ ਮਾਝੇ ਅਬੂਥਾ ਇਹਨੂੰ ਅਬੂਤ ਦੇ। ਉਸ ਆਖਿਆ ਬਾਬਾ ਮੈਨੂੰ ਵੱਲ ਕੋਈ ਨਹੀਂ। ਉਸ ਆਖਿਆ ਵੱਲ ਨੂੰ ਰਾਣ ਦੇ, ਮੱਝ ਨੂੰ ਨਹੀਂ ਤੂੰ ਅਬੂਤ ਦਿੰਦਾ, ਉਹਨੂੰ ਨਾਲ ਗੁੜ ਨੂੰ ਦਿੰਦਾ, ਮਸਾਲਾ ਨੂੰ ਦਿੰਦਾ, ਉਹਨੂੰ ਘਿਓ ਨੂੰ ਨਾਲ ਨਾ ਦਿੰਦਾ, ਇਹਨੂੰ ਅਬੂਤ। ਉਸ ਆਖਿਆ ਬਾਬਾ ਤੂੰ ਆਨਾ ਤੇ ਮੈਂ ਠੀਕ ਹੈ। ਉਹ ਭਲਵਾਨ ਬੜਾ ਨਖਰੇ ਕਰੇ ਤੇ ਇੰਝ ਆਇਆ ਨਾ ਜੋ ਨੇੜੇ, ਤੇ ਉਹ ਜਿਹੜੇ ਉਹਨੇ ਆਪਣੇ ਪੁੱਤਰ ਨੂੰ ਸ਼ਾਬਾਸ਼ ਦਿੱਤੀ ਸੀ ਮੱਝ ਨੂੰ ਨਹੀਂ ਜਾ ਕੇ ਫੜਦਾ, ਮੱਝ ਨੂੰ ਇਹਦਾ ਜ਼ੋਰ ਜ਼ਿਆਦਾ। ਉਹ ਐਂ ਕਰਕੇ ਗਿਆ, ਉਹ ਨੇੜੇ ਗਿਆ ਨਾ, ਉਹ ਟੱਪਦਾ ਗਿਆ ਤੇ ਉਹ ਲਾਂਗੜ ਖੀਚੀ ਸੀ, ਉਹਨੇ ਲੰਗੋਟਾ ਕੀਤਾ। ਉਹ ਗਿਆ ਨਾ, ਉਹਨੇ ਯਕਦਮ ਜਿਵੇਂ ਮੱਝ ਦਾ ਸਿੰਘ ਨਹੀਂ ਸੀ ਫੜਦਾ, ਉਹਦੀ ਕੁੱਤੇ ਕਰਕੇ ਹੱਥ ਪਾਏ, ਉਹਦੇ ਥੱਲਿਓਂ ਗਿੱਬੀ ਦਿੱਤੀ ਉਹਨੂੰ ਐਂ ਅਬੂਖ ਦੀ। ਤਾਂ ਉਹਨੇ ਚੌਕੀ ਲਿਆ, ਉਹਦਾ ਚੁੱਕ ਕੇ ਨਾ ਤੇ ਜਾ ਕੇ ਥੱਲੇ ਸੁੱਟ ਕੇ ਕੰਡ ਪੰਨ ਸੁੱਟੇ। ਉਹਨੇ ਕੋਈ ਦਾ ਨਹੀਂ ਲਾਇਆ। ਇਹ ਜੱਟ ਜੱਫਾ, ਜੱਟ ਜੱਫਾ ਲਾ ਕੇ ਜਿੱਥੋਂ ਆਵੇ ਉੱਥੋਂ ਮਰੋੜ ਕੇ ਧਰ ਦੇਣ। ਸਾਡੀ ਹਕੂਮਤ ਸਾਨੂੰ ਜੱਟ ਜੱਫਾ ਲਾਇਆ, ਜਿੱਥੋਂ ਆਵੇ ਪਹਿਲੀ ਜਾਂਦੇ ਨੇ। ਨਾ ਉਹ ਕੋਈ ਗਰੀਬ ਨੂੰ ਵਹਿੰਦੇ ਨੇ, ਨਾ ਤਗੜੇ ਨੂੰ ਵਹਿੰਦੇ ਨੇ, ਸ਼ਰੀਫ ਆਦਮੀ ਨੇ। ਆਹ ਡਾਕੂ ਚੋਰ ਹੈ ਨੇ। ਅੱਛਾ, ਇਹਦੇ ਵਿੱਚ ਜੱਟ ਜਾਣੇ ਜਾਂ ਸੂਰ ਜਾਣੇ? ਨਹੀਂ, ਉਹ ਮਸਲਾ ਹੋਏ ਰੇ। ਉਹ ਇਹ ਜੱਟ ਜੱਫਾ ਦੇਂਜੇ ਨਾ, ਉਹ ਇੱਕ ਖਾਨ ਹੋ ਰਹੇ ਵੀ ਜੱਟ ਜਾਣੇ ਜਾਂ ਬਿੱਜੂ ਚੂੜਾ ਨੌਂਬਰ ਨੂੰ, ਉਹ ਹੈ ਜੇ ਨਾ, ਉਹ ਵੀ ਖਾਨ ਬੜਾ। ਉਹ ਜੱਟ ਜਾਣੇ ਜਾਂ ਬਿੱਜੂ ਚੂੜਾ ਨੌਂਬਰ ਨੂੰ, ਉਹ ਅਸੀਂ ਨਾ ਜੱਟ ਦਾ ਇੱਕ ਨੌਕਰ। ਤੇ ਉਹ ਅਸੀਂ ਇੱਕ ਨਾ ਸਾਡੇ 'ਚ ਬੜੀ ਸ਼ੂਦਰ ਕੌਮ ਨੂੰ ਐਵੇਂ ਚੂੜਾ ਸਾਦੇ ਨੇ ਵੀ ਜਿਹੜੇ ਉਹ ਹੁੰਦੇ ਸਨ ਅੱਗੇ ਹਲਾਲ ਹਰਾਮ ਸਾਂਸੀ ਜੱਖਾ, ਉਹ ਰਾਤ ਨੂੰ ਨੌਕਰ ਨਾਕਰ ਰੱਖ ਲੈਂਦੇ ਸਨ। ਉਹਨਾਂ ਨੂੰ ਜਿਹੜੀ ਸ਼ੈ ਵੀ ਆਏ ਗੋਵਾਂ ਗਾਵਾਂ ਖਾ ਜਾਂਦੇ ਸਨ। ਤੇ ਉਹ ਬੜੇ ਡਾਢੇ ਜਿਹੇ ਬੰਦੇ ਸਨ ਇੱਥੋਂ ਦੇ।
ਉਹ ਜਾ ਕੇ ਉਹਨੂੰ ਨੌਕਰ ਰੱਖ ਲਿਆ। ਉਹ ਅਸਲ ਆਖਣਾ ਤਾਂ ਨਹੀਂ ਚਾਹੀਦਾ, ਪਰ ਹੁਣ ਇਹ ਸਾਡੀ ਜ਼ਬਾਨ ਉਹਨੂੰ ਉਹ ਆਖੀ ਜਾਂਦੇ ਨੇ ਵੀ ਚੂੜਾ ਉਹਨੇ ਨਾਂ ਰੱਖਿਆ ਕਿਹੜਾ। ਉਹ ਆਪਣੇ ਸਾਡੇ ਸਰਦਾਰ ਭਰਾ ਨਹੀਂ, ਉਹ ਭਈਆ ਆਂਦੇ ਨਹੀਂ, ਉਹ ਜਿਹੜੇ ਭਈਏ ਨੌਕਰ ਰੱਖੇ ਇੱਥੇ ਆਂਦੇ ਨੇ ਕੋਈ ਸਹਾਈ ਰੱਖੇ ਕੋਈ ਚੂੜਾ ਰੱਖਿਆ। ਤੇ ਜਿਹੜੇ ਨਾ ਮੁਨਾਸਿਬ ਲਫ਼ਜ਼ ਨੇ ਪਰ ਹੁਣ ਤੈਨੂੰ ਸਮਝਾਉਣ ਵਾਸਤੇ ਦੱਸਣੇ ਪੈਂਦੇ ਨੇ। ਉਹ ਜੀ ਨਾ ਲਾਇਆ ਸੀ ਪਾਣੀ, ਤੇ ਉਹ ਜੇ ਜੰਗਲ ਵਾਲੇ ਪਾਸੇ ਨਾ ਉਹ ਜੱਟ ਉਹਨੂੰ ਆਪਣੇ ਨੌਕਰ ਨੂੰ ਆਂਦਾ ਵੀ ਜਾ ਵੇਖ ਕੇ ਆ ਬਈ ਉਧਰ ਉਹ ਕਬਰਸਤਾਨ ਹੈ, ਉਧਰ ਪਾਣੀ ਚੜਿਆ ਕਿ ਨਹੀਂ। ਉਹ ਗਿਆ ਤੇ ਜਿਹੜੇ ਹੁੰਦੇ ਨੇ ਬਿਜੂ ਇਹ ਮੁਰਦੇ ਕੱਢ ਕੇ ਖਾਂਦੇ ਨੇ। ਇਹ ਬੜੇ ਤੇਲ ਵਾਲੇ ਹੁੰਦੇ ਨੇ, ਮੁਰਦੇ ਜਿਹਾ ਲੰਮੇ ਵੀ ਹੋ ਜਾਂਦੇ ਨੇ, ਮੁਰਦੇ ਖਾਂਦੇ ਨੇ। ਉੱਥੇ ਦੀ ਕੋਈ ਬਿਜੂ ਰਹਿੰਦਾ ਆ ਮੁਰਦੇ ਖਾਣ ਵਾਲਾ। ਉਹਨੂੰ ਨਾ ਕਾਫੀ ਚਿਰ ਕੋਈ ਬੰਦਾ ਨਹੀਂ ਮਰਿਆ ਹੋਣਾ, ਖੁਰਾਕ ਲੱਭੀ ਕੋਈ ਨਾ, ਉਹਨੇ ਉਹ ਚੂੜਾ ਜਾਂ ਨੌਕਰ ਨੂੰ ਫੜ ਲਿਆ। ਉਹਨੇ ਜੋ ਫੜਿਆ ਨਾ ਉਹਨੂੰ ਜੱਫਾ ਮਾਰ ਲਿਆ ਤੇ ਉਹਨੇ ਲਲਕਰਿਆ ਉਸ ਨੌਕਰ ਨੇ ਜੱਟ ਨੂੰ, ਆਮ ਹੀ ਮੈਨੂੰ ਆ ਬਿਜੂ ਪੈ ਗਈ। ਉਹ ਜੱਟ ਗਿਆ, ਉਹਦੇ ਕੋਲ ਡਾਂਗ ਸੀ, ਉਹਨੇ ਧਰੀ ਉਹਦੇ ਨਾ ਬਿਜੂ ਦੇ ਸਿਰ 'ਚ। ਬਿਜੂ ਨੇ ਉਹਨੂੰ ਛੱਡ ਦਿੱਤਾ, ਜੱਟ ਨੂੰ ਜੱਫਾ ਮਾਰ ਲਿਆ। ਜੱਟ ਨੂੰ ਜੱਫਾ ਪਿਆ ਨਾ ਤੇ ਉਹ ਚੂੜਾ ਉੱਥੇ ਖਲੋ ਰਿਹਾ। ਉਹ ਨਹੀਂ ਆਂਦਾ ਵੀ ਕਈ ਮੈਂ ਦੇ ਸਿਰੇ ਤਾਂ ਉਹ ਉੱਥੇ ਖਲੋ ਕੇ ਤੇ ਚੁੱਪ ਕਰਕੇ ਟੁਰ ਪਿਆ। ਜੱਟ ਉਹਦੇ ਨਾਲ ਘੁਲਣ ਡਿਆ ਬਿਜੂ ਨਾਲ, ਤੇ ਉਹ ਚੂੜਾ ਜਾਣ ਡਿਆ ਤੇ ਉੱਥੋਂ ਕੋਈ ਵਹਿੰਦਾ ਸੀ ਪਿਆ। ਉਹਨੇ ਆਖਿਆ ਵੀ ਉਹ ਚੂੜਾ ਮੂੰਹ 'ਚ ਕਰਦਾ ਤੇ ਜੱਟ ਜਾਣੇ ਜਾਂ ਬਿਜੂ, ਜੱਟ ਜਾਣੇ ਜਾਂ ਬਿਜੂ। ਤੋਂ ਜਿਹੜਾ ਸੁਣਨਾ ਸੀ ਨਾ ਉਹਨੇ ਆਖਿਆ ਜੱਟ ਜਾਣੇ ਜਾਂ ਬਿਜੂ ਚੂੜਾ ਨੰਬਰ 9 ਦਾ ਮਤਲਬ ਵੀ ਉਹਨੂੰ ਪਰਵਾਹ ਕੋਈ ਨਹੀਂ ਵੀ ਜੱਟ ਨੂੰ ਖਾ ਜਾਏਗਾ। ਉਹ ਐ ਵੀ ਦੂਜੇ ਐਸਾ ਇੰਝ ਹੀ ਕਰਨੇ ਆ, ਦੂਜਾ ਫਸਿਆ ਹੈ ਨਾ ਤੇ ਅਸੀਂ ਇਹਨੇ ਉਹ ਜਾਣੇ ਤੇ ਉਹ ਜਾਣੇ ਸਾਨੂੰ ਕੀ। ਉਹ ਜਾਣੇ ਜਾਂ ਉਹ ਜਾਣੇ ਤੂੰ ਭੁੰਨ ਬਣ ਪੌਂ 12 ਜਾਂ 3 ਗਾਣੇ ਤੂੰ ਭੁੰਨਦਾ ਨੇ। ਉਹ ਜਾਣੇ ਜਾਂ ਉਹ ਜਾਣੇ ਤੂੰ ਉਹ ਜਾਣੇ ਜਾਂ ਉਹ ਜਾਣੇ ਤੂੰ ਭੁੰਨਦਾ ਨੇ। ਪੌਂ 12 ਜਾਂ 3 ਗਾਣੇ ਤੂੰ ਭੁੰਨਦਾ। ਸਾਡਾ ਇਹ ਹੈ ਹੀ ਸਾਰਾ। ਤੇ ਜੱਟ ਜੱਫਾ ਹੋ ਰਹੇ ਤੇ ਜੱਟ ਜਾਣੇ ਜਾਂ ਬਿਜੂ ਜੱਟ ਨਹੀਂ ਜੱਟ ਜਾਣੇ ਜਾਂ ਬਿਜੂ ਚੂੜਾ ਨੰਬਰ 9 ਇਹ ਖਾਣ ਹੋ ਰਹੇ। ਇਹ ਹੈ ਵੀ ਜਿਹਦੇ ਦੀ ਕਿਸੇ ਦੀ ਪਰਵਾਹ ਕੋਈ ਨਾ ਕਰਨੀ। ਤੇ ਇੱਥੇ ਜੀ ਜੱਟ ਜੱਫਾ ਜਿੱਥਾ ਵਿਆਹ ਜਨ। ਅੱਛਾ ਮੈਂ ਅਕਸਰ ਨਹੀਂ ਕਰਦਾ ਪ੍ਰਾਪਰਟੀ ਡੀਲਰਾਂ ਨੂੰ, ਆ ਜਿਹੜੇ ਜਾ ਕੇ ਦੌਲਤਾਂ ਉਹ ਜਿਹਦਾ ਜੱਟ ਜੱਫਾ ਪਿਆ ਨਾ ਕੋਈ ਪੁੱਛਦਾ ਸੀ ਤੇ ਕੋਈ ਨਹੀਂ। ਹਜ਼ਰਤ ਉਮਰ ਫਾਰੂਕ ਕੋ ਪੁੱਛਿਆ ਜਾਂਦਾ ਸੀ ਮਨੀ ਟ੍ਰੇਲ ਦਿਓ ਤੁਹਾਡਾ ਕਮੀਜ਼ ਕਿਵੇਂ ਬਣਿਆ, ਦੱਸਦੇ ਸਨ। ਉਹ ਸਨ ਅਸੂਲ। ਇੱਥੇ ਜੇ ਕਿਸੇ ਕੋ ਪੁੱਛ ਉਹ ਕਹਿੰਦਾ ਤੁਸੀਂ ਮਾਮੇ ਲੱਗਦੇ ਪੁੱਛਣਾ ਤੁਹਾਨੂੰ ਕੀ ਹੈ, ਅਸੀਂ ਜਿੱਥੋਂ ਮਰਜ਼ੀ ਦੌੜਨ ਵੀ ਤੇਰੇ ਕੋਲ ਤੂੰ ਐਡੀ ਛੇਤੀ ਇੱਥੋਂ ਕਿੱਥੇ ਲੈ ਕੇ ਹੋ ਨਹੀਂ ਸਕਦਾ। ਇੱਥੇ ਸਭ ਕੁਛ ਕੋਈ ਨਹੀਂ, ਕੋਈ ਸਾਹਮਣੇ ਚੌਰੀਆਂ ਨੇ ਨਾ ਇੱਕ ਦੋ ਚੇਲੇ ਰੱਖੇ ਹੁੰਦੇ ਨੇ। ਹੁਣ ਮੇਰੀ ਕੋਈ ਚੌਰੀ ਵੀ ਗੁੱਸਾ ਕਰ ਲੈ ਤੇ ਵੱਖਰੀ ਗੱਲ। ਉਹਨਾਂ ਰੱਖੇ ਹੁੰਦੇ ਨੇ। ਮੈਂ ਨਾ ਖੇਡਣਾ ਵਾਲੀਬਾਲ, ਸ਼ੌਕਰ ਮੈਂ ਵਾਲੀਬਾਲ ਬੜਾ ਖੇਡਿਆ। ਟਾਹਲੀ ਮੰਗਣੀ ਚਨਿਓੜਾ ਸਾਰੇ ਇਲਾਕੇ ਨੂੰ। ਉੱਥੇ ਇੱਕ ਹੁੰਦਾ ਜ਼ੁਲਫਕਾਰ ਚੱਦੜ, ਬੜਾ ਰੰਗੀਲਾ ਬੰਦਾ, ਉੱਥੇ ਦੋਸਤ ਮੁਹੰਮਦ ਲਾਲੀ ਵੀ। ਮੈਂ ਸੀ ਨਾ ਵਾਲੀਬਾਲ ਖੇਡਣ ਡਿਆ ਸਾਂ, ਇੱਕ ਬੰਨੇ ਜ਼ੁਲਫਕਾਰ ਚੱਦੜ ਬੈਠੇ, ਇੱਕ ਬੰਨੇ ਦੋਸਤ ਮੁਹੰਮਦ ਲਾਲੀ। ਮੈਨੂੰ ਬੜੀ ਉਹ ਗੱਲ ਯਾਦ, ਅਸੀਂ ਮੈਚ ਉਹ ਕਰਾਉਂਦੇ ਸਨ। ਅਸੀਂ ਮੈਚ ਮੈਨੂੰ ਵੀ ਸਾਡੇ ਕੋਲ ਉੱਥੇ ਲਿਜਾਂਦੇ ਸਨ। ਗੇਮ ਸੀ ਵਾਲੀਬਾਲ ਦੀ ਚੰਗੀ। ਹੁਣ ਅਸੀਂ ਐਵੇਂ ਤਿੜ ਮਾਰ ਬਈ ਜਿਹੜਾ ਬੰਦਾ ਸਾਡੀ ਉਮਰ ਦਾ ਉਹ ਤੇ ਆਖੇ ਅਨਵਰ ਵਿਰਕ ਵਾਲੀਬਾਲ ਖੇਡਦਾ ਰਿਹਾ ਮੈਂ ਵਾਲੀਬਾਲ ਦੇ ਨਾਲ। ਹੁਣ ਉਹ ਮੈਨੂੰ ਕੀ ਹੁਣ ਤੇ ਉਹਨਾਂ ਨੇ ਆਖਣਾ ਟੁਰਿਆ ਜਾਂਦਾ ਨਹੀਂ। ਮੈਂ ਵਾਲੀਬਾਲ ਖੇਡਦੇ ਆ ਨਾ, ਜਿਹੜਾ ਜ਼ੁਲਫਕਾਰ ਚੱਦੜ ਉਹਦਾ ਮਰਾਸੀ ਜੁਗਤਾਂ ਮਾਰਦਾ ਸੀ ਪਿਆ ਇੰਝ ਬੈਠਾ ਜਿਵੇਂ ਅਡਾਚੀ ਦੀ ਉੱਠ ਬੈਠਾ। ਉਹਨੂੰ ਭਾਰਾ ਬੰਦਾ ਸੀ, ਉਹਨੂੰ ਕਰਦਾ ਸੀ ਜੁਗਤਾਂ। ਦੂਜੇ ਸਾਰੇ ਹੱਸਦੇ ਸਨ। ਸਾਡੇ ਚੋਰੀਆਂ ਵੀ ਇੱਕ ਰੱਖਿਆ ਹੀ ਮਰਾਸੀ ਜਿਹਾ ਨਵਾਂ। ਅਸੀਂ ਕੋਈ ਗੱਲ ਕਰ ਲਈਏ ਉਹ ਮਰਾਸੀ ਨੂੰ ਸਾਡੇ ਤੇ ਦਿੰਦੇ ਨਹੀਂ ਛੱਡ। ਉਹ ਇੰਨੀਆਂ ਸਾਨੂੰ ਜੁਗਤਾਂ ਕਰਦਾ, ਜੇ ਮਰਾਸੀ ਨੂੰ ਕੋਈ ਕਰ ਬਈ ਉਹਨੇ ਚੋਰੀਆਂ ਨੂੰ ਲੱਗਦਾ ਗੁੱਸਾ। ਉਹ ਚੋਰੀ ਅੱਗੋਂ ਮਾਰਨ ਪੈਂਦੇ ਨਹੀਂ। ਤੇ ਉਹ ਜਿਹੜੇ ਨਹੀਂ ਮਰਾਸੀ ਉਹ ਬੜੇ ਨਹੀਂ ਪੈਸੇ ਵਾਲੇ। ਮਰਾਸੀ ਮਸਲਾ ਇਹ ਨਹੀਂ ਮਰਾਸੀ ਜ਼ਾਤ ਜੱਟ ਵੀ ਜਿਹੜਾ ਮਰਾਸੀ ਹੋ ਸਕਦਾ। ਉਹ ਪੈਸੇ ਉਹਨਾਂ ਨੇ ਠੱਗੇ ਨੇ। ਉਹਨਾਂ ਨੂੰ ਤੇਰਾ ਜੱਟ ਜੱਫਾ ਪਿਆ, ਉਹ ਇੰਨੇ ਪੈਸੇ ਨੇ। ਉਹ ਪਤਾ ਕੀ ਹੈ, ਉਹ ਚੁੱਪ ਕਰਕੇ ਨਾ ਨਾਲੇ ਤੇ ਦਿੰਦੇ ਨਹੀਂ ਉਹ ਉਹਨਾਂ ਨੂੰ, ਉਹ ਜਿਹੜੇ ਅਫਸਰ ਨੇ ਉੱਤੇ ਉਹਨਾਂ ਨੂੰ ਪੈਸੇ ਉੱਥੋਂ ਕੰਮ ਹੁੰਦੇ ਨਹੀਂ, ਨਾਲ ਚੋਰੀਆਂ ਨੂੰ ਫੜਾ ਦਿੰਦੇ ਨੇ। ਚੋਰੀ ਬਿਲਕੁਲ ਉਹਨਾਂ ਦੇ ਹੱਕ ਹੀ ਫੈਸਲਾ, ਕੋਈ ਨਿਆਂ ਹੈ ਨਾ ਉਹਨਾਂ ਦੇ ਹੱਕ ਹੀ ਕਰਨਾ। ਤੇ ਜੇ ਕੋਈ ਮੇਰੇ ਬੰਦਾ ਸੱਚੀ ਗੱਲ ਕਰ ਲੈਣਾ ਤੇ ਚੋਰੀ ਆਨੇ ਕੱਢ ਕੇ ਵਹਿੰਦੇ ਨਹੀਂ ਵੀ ਆਹ ਬੜਾ ਭੈੜਾ ਬੰਦਾ ਹੀ। ਉਹਨੂੰ ਜਾ ਕੇ ਨਾ ਉਹ ਗੱਲ ਹੀ ਸਾਰੀ ਇੱਥੇ ਸੱਚੀ ਨਾ ਸੁਣ ਤੂੰ ਅਨਵਰ ਸੱਚੀਆਂ ਸਾਨੂੰ ਅੱਲਾ ਕਰੇ ਮੁਆਫ। ਇੱਥੇ ਮਰਨਾ ਪੈਂਦਾ ਸੋਹਣਿਆ ਤਾਂ ਲੱਭਦਾ ਇਨਸਾਫ। ਉਹ ਇਨਸਾਫ ਲੈਣ ਡਿਆ ਨਾ ਉਹ ਗਿਲ ਜਿਹੜਾ, ਉਹਨੂੰ ਜਾ ਕੇ ਪਹਿਲਾਂ ਸੜਨਾ ਪੈਂਦਾ ਸੋਹਣਿਆ। ਇੱਥੇ ਹਰ ਥਾਂ ਤੇ ਨਾ ਜੱਟ ਜੱਫੇ ਪੈ ਨਹੀਂ ਤੇ ਇਹ ਜੱਟ ਜੱਫਾ ਹੀ ਪੁੱਛੇ ਹੀ ਨਾ ਆਖ ਸਕਦੇ ਆ ਕਿ ਜਿਹਦੀ ਲਾਠੀ ਉਸ ਦੀ ਉਹ ਟੋਨਾ ਉਹ ਲਾਉਂਦਾ ਨਹੀਂ। ਇੱਥੇ ਕੋਈ ਨਹੀਂ ਜਿਹਦੇ ਨਾਲ ਜਿਹਦੇ ਨਾਲ ਜਿਹਦੇ ਕੋਈ ਫਾਇਦਾ, ਹਰ ਕੋਈ ਫਾਇਦਾ। ਹੱਕ ਦੀ ਗੱਲ ਕਰਨੀ ਤਾਂ ਸਾਨੂੰ ਗੁਨਾਹ ਵਾਲੀ ਗੱਲ ਹੈ। ਤੇ ਜਿਹੜਾ ਮੇਰੇ ਨਾਲ ਕਰਦਾ ਹੀ ਨਾ ਮੈਨੂੰ ਆਂਦੇ ਨੇ ਤੈਨੂੰ ਮੈਂ ਨਹੀਂ ਸੁਣਨਾ, ਮੈਂ ਤੇਰੇ ਨਾਲ ਕਰਨ ਡਿਆ। ਉੱਥੇ ਮੇਰਾ ਕੋਈ ਰਿਸ਼ਤੇਦਾਰ ਸੁਣਦਾ ਹੈ ਨਾ, ਉਹ ਸ਼ੌਕਰ ਨੂੰ ਨਾਲ ਵੇਖੋ ਖੱਪ ਪਾਉਣ ਡਿਆ, ਇਹਨੂੰ ਕੀ ਲੋੜ ਏ। ਉਹ ਉੱਥੇ ਨੇ ਉਹ ਜੱਟ ਜਾਣੇ ਜਾਂ ਬਿਜੂ ਚੂੜਾ ਨੰਬਰ ਉਹ ਖਾਂਦੇ ਨੇ ਚੁੱਪ ਕਰਕੇ। ਮੈਨੂੰ ਪਤਾ ਕੀ ਆਂਦੇ ਸਨ,
ਮਾਸਟਰ ਵੀ ਉਹ ਮੈਂ ਤਾਂ 20 ਰੁਪਏ ਤੁਹਾਡੇ ਕੋਲ ਲੈਂਦੇ ਨੇ 20 ਰੁਪਏ ਮੈਂ ਮੋੜਦਾ ਸਾਂ ਵੀ ਉਹ ਟੀਚਰ ਵੈਲਫੇਅਰ ਡਿਪਾਰਟਮੈਂਟ ਮੈਂ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਲੜਦਾ ਸਾਂ ਉਹ ਆਂਦੇ ਹਾਂ ਤੂੰ ਬੇਈਮਾਨੀ ਕਿਤੇ ਦੇ ਜ਼ਰੂਰਤ ਹੀ ਕੋਈ ਨਹੀਂ ਤੂੰ ਕਰ ਨਹੀਂ ਸਕਦਾ ਮੇਰੇ 'ਚ ਹੋਏ ਵੀ ਤੇ ਮੈਂ ਨਹੀਂ ਕਰਾਂਗਾ ਮੈਂ ਜਾ ਕੇ ਨਹੀਂ ਕਰਾਂਗਾ ਤੇ ਮੈਂ ਖੱਪ ਇਸੇ ਗੱਲੋਂ ਪਾਉਣਾ ਵਾ ਤੇ ਆਪਣੇ ਮੀਨੇ ਗੁੱਸੇ ਅਨਵਰ ਗੈਰ ਵੀ ਮੇਰੇ ਤੋਂ ਖੁਸ਼ ਨਹੀਂ ਸੱਚੀਆਂ ਗੱਲਾਂ ਕਰਦਾ ਰਹਿਣਾ ਦਾਖਾਂ ਨੂੰ ਅੰਗੂਰ ਨਾ ਆਖਾਂ ਨਾ ਅੰਗੂਰ ਨੂੰ ਦਾਖਾਂ ਸੱਚੀਆਂ ਗੱਲਾਂ ਕਰਦਾ ਰਹਿਣਾ ਭਾਵੇਂ ਭੱਜੇ ਖਾਖਾਂ ਆਪਣੇ ਵੀ ਨੇ ਗੁੱਸੇ ਅਨਵਰ ਗੈਰ ਵੀ ਮੇਰੇ ਤੋਂ ਖੁਸ਼ ਨਹੀਂ ਮੋਹਰੇ ਨੂੰ ਮੈਂ ਮੋਹਰਾ ਸੱਦਾਂ ਸ਼ਾਇਦ ਕਿ ਮੇਰੇ ਨਾ ਮੇਰਾ ਮਾਰ ਵਾਪਸ ਵੀ ਆਖੇਗਾ ਉਹ ਤੈਨੂੰ ਕਿਸੇ ਉੱਥੇ ਜਾ ਕੇ ਪੁੱਛਣਾ ਹੈਗਾ ਕਬਰ ਦੇ ਵਿੱਚ ਇਹ ਹਿਸਾਬ ਕਿਤਾਬ ਹੁਣ ਮੈਂ ਜਿਹੜਾ ਹੈ ਨਾ ਮੈਂ अपने भी ख्वाब वो अलामा इकबाल नहीं मैं ज़हर हला हल को कभी कह ना सका कान शायर मशरक़ है ना जी जी अपने भी ख्वाब मुझसे बेगाने भी ना खुश मैं ज़हर हला हल को कभी कह ना सका कान हूँ अलामा इकबाल आख लिया ठीक है वो बड़ा शायर असीं जी आख बई ने वो गल तू आंदे ने चुप कर तू इत्थे रहना नहीं आ हुण जिहड़ी मनैर वाली तैनूं गल सुनाई दूजी ओ यार इत्थे ना तगड़े का सत्तीवीं जिहदी मझ ने डांग जिहदी ओहदी मझ तगड़े का सत्तीवीं सौ ते दूजे ना माड़े बंदे की गल सुनता ही कोई नहीं पैसे जिहदे कोल नोट आ जाण ते नोट सट्टी जाए आ चौरियां नूं जदों मर्जी पैसे वहा के मैं एक चौरी नूं आख दित्ता यार ना तुसीं पैसे पूसे लिया करो कमीने बंदे कोल मेरा काम समझाउणा सी ना समझोगे पछताओगे चंगे रहोगे चादर नूं जे वेख के पैर फैलाओगे इज्जतदारो चेते रखना बेइज्जत हो जाओगे कोई भी चीज़ कमीने कोलों जिस दिन लैके खाओगे मेरे वांगू नाल मुहब्बत होर किसे समझाउणा नहीं मेरी गल दा फिर भी अनवर असर किसे ते होना नहीं ते मैनूं चोर ही आंदा असीं ओहदे कोल ना लईए ते किहदे कोल लईए मैं बेइज्जती बड़ी करदा लोकां नूं दसदा आंदा दस्से पे ने सानूं की इत्थे ऐ दस्से पे सानूं की सानूं दुनिया दा माल चाहीदा सानूं आखिरत असीं आखिरत दे बंदे ही नहीं यकीन जानो आखिरत दे बंदा ही नहीं तो मैनू ही अगों सारा मुल्क जी एक पासे ते कल मकला हुण मत्था जेड़े ने ना सच्चे वो हुंदे ने थोड़े हुंदे ने ते जेड़े हुंदे ने झूठ वाले पासे वो हुंदे ने अक्सरीयत दे विच ये जेड़ियां ने गल्लां हुण तू छेड़ लेना ते मैनू कहदी लोड़ है बूढ़ा बंदा असीं हुण उमर निभा बैठे हाँ नहीं कोई ना अपना सुणदा अपना मेरे बेली भी नहीं सुणदे वो मेरे बेली जेह्ड़ा ना वारस वो आंदा तेरे को ठेका सारे नाल बुराई नूं आया ही स्वाद मैं आख्या नहीं आया ही स्वाद गल्लां सच्चियां सुणाउण दा झूठियां दे कोलों धौण अपनी सुणाउण दा आए झूठ जे बोलदा ते रब कोलों पाएगा घट जे तोलदा ते रब कोलों पाएगा काहनूं सौदा लेना तोलदी आया ही स्वाद गल्लां ना सच्चियां करिए ना मेरे भराओ ते जिहड़ी घर वाली जी इहनूं रोटी भी कोई नहीं जे देंदी करके किसे दिन सच्ची हो जा गामन सरियार कीती सी गल मैं इत्थे सुणदा जावां ਜਿਹੜੀ ਹੈ ਨਾ ਗਾਮਨ ਸਚਿਆਰ ਇਹਨੇ ਆਖਿਆ ਨਾ ਜੱਟ ਜੱਫੇ ਵਾਲੀ ਹੁਣ ਗੱਲ ਕੀਤੀ ਜੱਟ ਜੱਫਾ ਭਾਈ ਦੂਜੀ ਕਿਹੜੀ ਪੁੱਛੀ ਘੁੱਗੂ ਘੋੜੇ ਤੋਂ ਪਹਿਲਾਂ ਬੋਲਿਆ ਸੀ ਨਾ ਜੱਟ ਜੱਫਾ ਉਹ ਗਾਮਨ ਸਚਿਆਰ ਨੂੰ ਇੱਕ ਬਿਮਾਰੀ ਲੱਗ ਵੀ ਸੱਚ ਬੋਲਣ ਦੀ ਇੱਧਰੋਂ ਕਿਧਰੋਂ ਚਨਾ ਤੋਂ ਨਾ ਭਰਾਵਾਂ ਦਾ ਕੁੱਟਿਆ ਸੱਚੀ ਕਰ ਪੈਂਦਾ ਸੀ ਗੱਲ ਇੱਥੇ ਇਹਨੂੰ ਮੇਰੇ ਤੇਰੇ ਕੋਲ ਟਾਈਮ ਹੈ ਤੇ ਇੱਕ ਮੈਂ ਗੱਲ ਸੁਣਾਵਾਂ ਮੈਂ ਇੱਕ ਗੱਲ ਸੁਣੀ ਹੈ ਵੀ ਹਾਜੀ ਸੀ ਬੜਾ 3-4 ਜਿਹੜੇ ਨੇ ਉਹਦੇ ਪੁੱਤਰ ਵੀ ਹਾਜੀ ਤੇ ਹਾਜੀ ਵੀ ਬੜਾ ਵੱਡਾ ਕਰਕੇ ਆਇਆ ਤੇ ਉਹਦਾ ਕੋਈ ਬੇਲੀ ਸੀ ਤੇ ਉਹਨੇ ਕੁੜੀ ਦਾ ਵਿਆਹ ਕਰਨਾ ਸੀ ਉਹਨੇ ਦੇ ਤੇ ਪੈਸੇ ਵੀ ਆ ਮੈਂ ਤੇਰੇ ਕੋਲ ਲੈ ਲਾਂਗਾ ਕਾਰੋਬਾਰ 'ਚ ਲਾ ਛੱਡ ਤੇ ਮੇਰੀ ਧੀ ਦਾ ਵਿਆਹ ਲੈ ਲਾਂਗਾ ਉਹ 5-7 ਸਾਲ ਲੰਘੇ ਨਾ ਤੇ ਉਹਨੇ ਆਇਆ ਚਾਹ ਛਾ ਪਿਆਈ ਤੇ ਉਹਨੇ ਆਖਿਆ ਹਾਜੀ ਸਾਹਿਬ ਨਾ ਮੈਂ ਤੁਹਾਡੇ ਕੋਲ ਮਨ ਰਖਾ ਗਿਆ ਉਹਨੇ ਆਹੋ ਉਹ ਕਾਹਦੀ ਮੰਨਦਾ ਸੀ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਵੱਡੇ ਪੁੱਤਰ ਨੂੰ ਛੱਡਿਓ ਫਿਰ ਛੋਟੇ ਤਿੰਨਾਂ ਨੂੰ ਸੱਦਿਓ ਉਹਨਾਂ ਨੂੰ ਆਖਿਓ ਹਾਂ ਜੀ ਆ ਤੁਹਾਡਾ ਚਾਚਾ ਕੀ ਆਖਣ ਡਿਆ ਉਹਨੇ ਚਾਚੇ ਤੁਹਾਨੂੰ ਗਲਤੀ ਲੱਗੀ ਅਸੀਂ ਭਲਾ ਤੁਹਾਡੇ ਪੈਸਿਆਂ ਦੇ ਪਏ ਤੁਸੀਂ ਕਦੋਂ ਸਾਡੇ ਕੋਲ ਮੰਨ ਰਖਾਈ ਇੱਕ ਨਿੱਕਾ ਜਿਹਾ ਹੈ ਜੀ ਕੋਈ 15-16 ਸਾਲਾਂ ਦਾ ਉਹ ਛੋਟਾ ਜਿਹਾ ਉਹਨੇ ਆਖਿਆ ਅੱਬਾ ਜੀ ਜਾਣ ਦਿਓ ਪਰ ਆਖਰੀ ਅਗਲੇ ਜਾਣਾ ਜੇ ਮੇਰੇ ਸਾਹਮਣੇ ਤੇ ਪੈਸੇ ਦਿੱਤੇ ਨੇ ਇਹਨੇ ਤੁਹਾਡੇ ਉਹਨਾਂ ਆਖਿਆ ਉਹ ਸਾਨੂੰ ਭੁਲੇਖਾ ਲੱਗ ਗਿਆ ਪੈਸੇ ਦੇ ਛੱਡੇ ਤੇ ਦੂਜੀਆਂ ਪੁੱਤਰਾਂ ਨੂੰ ਆਖਿਆ ਇਹ ਕੰਜਰ ਨੂੰ ਵੀ ਹਾਜ਼ਰ ਕਰਾਓ ਇਹ ਸਾਡੀ ਰੜੀ ਕੱਢਣ ਲੱਗਾ ਜੀ ਆ ਜੇ ਸੱਚ ਸੁਣਾਇਆ ਉਹ ਘਰ ਨਿੱਕਾ ਜਿਹਾ ਮੁੰਡਾ ਨਾ ਤੇ ਸੱਚ ਉਹ ਗਾਮਨ ਸਜਾ ਨੂੰ ਮੈਂ ਸੁਣਾਉਣ ਡਿਆ ਸਾਂ ਗੱਲ ਬਿਮਾਰੀ ਉਹਨੇ ਇੱਕ ਚਨਾਹ ਦੇ ਰਹਿੰਦਾ ਸੀ ਕੋਈ ਸੱਚੀਆਂ ਕਰ ਬੈਠਾ ਭਰਾਵਾਂ ਕੁੱਟਿਆ ਤੇ ਖੁੰਨੇ ਖੋਲ ਉਹਦੀ ਮਾਸੀ ਰਹਿੰਦੀ ਸੀ ਉੱਥੇ ਰਾਵੀ ਤੇ ਉਹਦੇ ਕੋਲ ਚਲਾ ਗਿਆ ਨਾ ਤੇ ਮਾਸੀ ਨੇ ਆਖਿਆ ਗਾਮਣ ਆਇਆ ਤੇ ਗਾਮਣ ਆਇਆ ਉਹਨੇ ਮਾਸੀ ਭੁੱਖ ਬੜੀ ਲੱਗੀ ਰੋਟੀ ਪਕਾ ਦੇ ਉਹਨੇ ਆਖਿਆ ਅੱਗ ਜਿਹੜੀ ਹੈ ਤੂੰ ਬਾਲ ਤੇ ਰੋਟੀ ਬਣੀ ਮੈਨੂੰ ਕੋਈ ਸੱਚੀ ਸੁਣਾ ਉਹਨੇ ਆਖਿਆ ਮਾਸੀ ਸੱਚੀਆਂ ਕਰ ਕਰਕੇ ਅੱਗੋਂ ਘਰੋਂ ਫੰਡਿਆ ਮੈਨੂੰ ਬੜੀ ਕੋਟ ਪਈ ਆ ਅੱਗੇ ਤੇ ਮੇਥੋਂ ਨਾ ਨਹੀਂ ਪੋਟਰੋ ਮੈਨੂੰ ਨਾ ਕੋਈ ਸੱਚੀ ਸੁਣਾ ਉਸ ਆਖਿਆ ਜੇ ਸੱਚੀ ਸੁਣਨੀ ਹੈ ਨਾ ਇਹ ਵੀ ਮਾਸੜ ਮਰੇ ਹੋਏ ਇਹਨੂੰ ਸਾਡੇ 2 ਸਾਲ ਹੋ ਗਏ ਆ ਜਿਹੜਾ ਸੁਰਖੀ ਪਾਊਡਰ ਤੂੰ ਕਹਿੰਦੇ ਕੰਨ ਲਾਇਆ ਹੋਇਆ ਉਹ ਜੋ ਸੁਣੀ ਨੇ ਮਾਸੀ ਨੂੰ ਚੜਿਆ ਗੁੱਸਾ ਉਹਨੇ ਮਾਰਿਆ ਚੋਕ ਕੱਢ ਕੇ ਨਿਕਲੇ ਯਾਰਾਂ ਦੀ ਗਲੀ 'ਚੋਂ ਅਸੀਂ ਜੁੱਤੀਆਂ ਖਾ ਕੇ ਰਮਤਾ ਮਾਰੇ ਸ਼ੇਖੀਆਂ ਲੁਧਿਆਣੇ ਉੱਥੋਂ ਕੋਟ ਕਰ ਗਾਮਨ ਸੇ ਆ ਜਗ੍ਹਾ ਨਿਕਲਿਆ ਸੱਚੀਆਂ ਕੀਤੀਆਂ ਆ ਮੇਰੀ ਹੁਣ ਵੀਡੀਓ ਕੋ ਮੇਰੇ ਪੁੱਤਰ ਦੀਆਂ ਕੁਛ ਸੁਣ ਲੈਣਗੀਆਂ ਜੇ ਤੂੰ ਸੁਣਾਉਂਦਾ ਉਹਨੇ ਇਹ ਵੇਖੋ ਵੱਡਾ ਗਾਮਨ ਸਚਿਆਰ ਬਣਿਆ ਫਿਰਦਾ ਜੇ ਤੈਨੂੰ ਕੀ ਜੇ ਕਿਸੇ ਦਾ ਜੱਟ ਜੱਫਾ ਪਿਆ ਹੈ ਤੇ ਤੈਨੂੰ ਕੀ ਜੇ ਕੋਈ ਘੁੱਗੂ ਘੋੜਾ ਹੈ ਤੇ ਤੈਨੂੰ ਕੀ
ਉਹ ਆਂਦੇ ਨੇ ਤੈਨੂੰ ਕੀ, ਤੂੰ ਆਪਣਾ ਜਿਹੜਾ ਵੇਲਾ ਸਾਹ, ਮੈਨੂੰ ਇਹ ਵੀ ਮੈਂ ਸਾਹ ਲੈਣਾ, ਮੈਂ ਰੋਟੀ ਖਾਣਾ, ਮੈਨੂੰ ਠੰਡ ਲੱਗਦੀ, ਸੇਕ ਲੱਗਦਾ, ਮੈਨੂੰ ਦੁੱਖ ਲੱਗਦਾ ਵੀ ਚਲੋ ਮੈਂ ਤੇ ਬਿੱਲ ਤਾਰ ਲਾਂਗਾ, ਮੈਂ ਤੇ ਇੰਨੇ ਜੋਗਾ ਹੈ, ਮੈਂ ਪ੍ਰੋਫੈਸਰ ਰਿਟਾਇਰ ਹੋਇਆ, ਮੈਨੂੰ ਪੈਨਸ਼ਨ ਮਿਲਦੀ, ਮੈਂ ਤੇ ਤਾਰ ਲਾਂਗਾ। ਤੇ ਜਿਹੜੇ ਵਿਚਾਰੇ ਦਿਹਾੜੀ ਕਰਦੇ ਨੇ ਉੱਥੇ ਰੋਣ ਡੈ ਨੇ, ਮੈਂ ਦੂਜੇ ਨੂੰ ਕੋਲ ਮੈਨੂੰ ਚਲੋ ਮੈਨੂੰ ਤਾਂ ਕਰੀ ਫਿਰਨਾ, ਮੇਰਾ ਗੁਜ਼ਾਰਾ ਹੁੰਦਾ। ਉਹ ਮੁੰਡਾ ਜਿਹੜਾ ਵਾਹੀ ਸ਼ਾਹੀ ਵੀ ਕਰਦਾ, ਮੈਂ ਜਿਹੜਾ ਇੰਨੇ ਜੋਗਾ ਕਰ ਗਿਆ, ਮੈਨੂੰ ਜਿੰਨੀ ਪੈਨਸ਼ਨ ਲੱਭ ਜਾਂਦੀ, ਮੇਰਾ ਮਹੀਨਾ ਟੱਪ ਜਾਂਦਾ। ਜਿਹਨਾਂ ਦਾ ਨਹੀਂ ਟੱਪਦਾ ਉਹ ਵਿਚਾਰੇ ਕੀ, ਉਹਨਾਂ ਦੀ ਪੀੜ ਮੈਂ ਨਾ ਮਹਿਸੂਸ ਕਰਨਾ ਪੈਂਦੀ ਹੈ ਸਰ ਜੀ, ਕਰਨੀ ਪੈਂਦੀ ਹੈ, ਪੁੱਛਦਾ ਸਲਾਹ ਮੈਂ ਵਜ੍ਹਾ ਸਿਰ ਮੁਸਲਮਾਨ ਇੱਕ ਜਿਸਮ ਦੀ ਧਾਰਨਾ, ਕਿਸੇ ਨੂੰ ਹੋਵੇ ਨਾ ਤਕਲੀਫ, ਦੂਜਾ ਮਹਿਸੂਸ ਕਰੇ। ਅਸੀਂ ਮੁਹੰਮਦ ਦੱਸਦਾ ਇੱਥੇ ਸਾਰੇ ਨਾ ਉਹ ਅੱਗੇ ਘੁੱਗੂ ਕੋੜੇ ਬਣੇ ਨਹੀਂ, ਤੇ ਜਿਹਦਾ ਜੱਟ ਜੱਫਾ ਪਿਆ ਦੂਜੇ ਨੂੰ ਪੁੱਛਦੇ, ਅੱਛਾ ਜੱਟ ਜੱਫਾ ਇੱਥੇ ਸਾਰੇ ਪਿਆ ਹੀ, ਜਿਹਨੂੰ ਜਿਹੜਾ ਮਾਲ ਆਉਂਦਾ ਹੈ ਨਾ, ਅੱਛਾ ਇੱਥੇ ਕਈ ਵਾਰੀ ਇੰਜ ਹੋ ਜਾਂਦਾ ਵੀ ਮਾਲ ਜਦੋਂ ਆਏ ਨਾ MP ਨਾਲ ਰਲ ਕੇ ਕਿਤੋਂ ਆਏ ਨਾ, ਕਿਤੋਂ ਗੌਰਮੈਂਟ ਵੱਲੋਂ, ਜਿਹੜਾ ਕੌਮ ਦਾ ਲੀਡਰ ਹੈ ਨਾ ਉਹ ਪਿਓ ਹੈ। ਜਿਵੇਂ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਪਿਓ ਹੈ, ਉਹਨੂੰ ਆਪਣੀ ਭਾਵੇਂ ਭੁੱਖਾ ਰਿਹਾ, ਅਸੀਂ ਚੌਧਰੀ ਉਹਨਾਂ ਨੂੰ ਜਾਣਦੇ ਹਾਂ, ਘਰ ਉਹਨਾਂ ਦੀ ਔਲਾਦ ਭੁੱਖੀ ਭਾਵੇਂ ਹੋਵੇ, ਘਰ ਰੋਟੀ ਨਾ ਪੱਕੇ, ਦੂਜਿਆਂ ਨੂੰ ਕਦੀ ਨਹੀਂ ਰਹਿਣ ਦੇਣੀ। ਇੱਥੇ ਤੇ ਆਂਦੇ ਨਹੀਂ ਵੀ ਦੂਜੇ ਮਰ ਥਾਂ ਤੇ ਜਾਣ। ਤੇ ਅਸੀਂ ਜਿਹੜਾ ਵੱਡਾ ਲੀਡਰ ਹੈ ਨਾ, ਲੀਡਰ ਹੀ ਮੁੱਕ ਗਈ ਏ, ਲੀਡਰ ਦੀਆਂ ਸੋਚਾਂ ਹੀ ਵੱਖਰੀਆਂ ਹੁੰਦੀਆਂ ਨੇ। ਉਹ ਜਿਹੜੀਆਂ ਸੋਚਾਂ ਸਨ ਨਾ ਅਗਲੀਆਂ, ਉਹ ਹੁਣ ਮੈਂ ਫਿਰ ਕਿਸੇ ਦਿਨ ਗੱਲ ਵੱਧਦੀ ਏ, ਉਹ ਗਈਆਂ। ਹੁਣ ਤੇ ਇੱਥੇ ਹੈ ਨਹੀਂ ਘਊ ਕੱਪ, ਤੇ ਘਊ ਕੱਪ ਜਿਹੜੇ ਨਹੀਂ ਨਾ ਉਹ ਆਉਂਦੇ ਗੁੜਮ ਸਮੁੰਦਰ ਨਹੀਂ, ਜੱਟ ਜੱਫਾ ਲੱਗਾ, ਜਿੱਥੋਂ ਮਾਲ ਲੱਭਦਾ ਲਈ ਜਾਂਦੇ ਨਹੀਂ। ਇਹਦੀ ਹੁਣ ਮੈਂ ਇੱਥੇ ਹੋਰ ਜੇ ਕੋਈ ਸੱਚੀ ਮੈਂ ਤੋਂ ਸੁਣ ਪਵੇਂਗਾ ਨਾ ਤਾਂ ਭੂਟਣਗੇ ਸਵੇਰੇ, ਭਾਵੇਂ ਪਿੰਡ ਮੈਨੂੰ ਕੁੱਟੀ ਖੜੇ ਹੋਣ। ਜੀ ਤਾਂ ਸੱਜਣੋ, ਅਗਲੀ ਵੀਡੀਓ ਵਾਸਤੇ ਜਨਾਬ ਦੀ ਦਿਓ ਇਜਾਜ਼ਤ, ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਰੱਬ ਰਾਖਾ ਜੀ। ਅਸਲਾਮ ਵਾਲੇਕੁਮ।